ਲਓ ਜੀ, ਪੰਜਾਬੀ ਬ੍ਰਾਂਚ 'ਚ ਹਾਜ਼ਰ ਖਿਦਮਤ ਹਾਂ ਅਤੇ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ। ਠੰਡ ਚੱਲ ਰਹੀ ਹੈ ਅਤੇ ਮਰੀ ਵਿੱਚ ਵੀ ਜ਼ਾਹਿਰ ਹੈ ਕਿ ਜਿਹੜਾ ਇਸਲਾਮਾਬਾਦ ਤੋਂ ਜ਼ਿਆਦਾ ਦੂਰ ਨਹੀਂ ਹੈ, ਉੱਥੇ ਵੀ ਬਰਫ਼ਬਾਰੀ ਦੇ ਇਮਕਾਨਾਤ ਹੈ ਨੇ ਬੜੀ ਛੇਤੀ। ਅਤੇ ਬਰਫ਼ਬਾਰੀ 'ਤੇ ਰੋਕਣ ਵਾਸਤੇ ਪਤਾ ਨਹੀਂ ਕੀ ਕੀਤਾ ਗੌਰਮੈਂਟ ਨੇ, ਕੀ ਕਰੇਗੀ। ਪਿਛਲੇ ਸਾਲ ਤਾਂ ਉਹਨਾਂ ਕੋਲ ਲੂਣ ਸ਼ੂਣ ਸੁੱਟਿਆ ਸੀ ਕਿ ਕੋਈ ਹਾਦਸਾ ਨਾ ਹੋਵੇ। ਇਸ ਸਾਲ ਕੀ ਹੈ, ਲੇਕਿਨ ਲਾਈਟਾਂ ਜ਼ਰੂਰ ਲੱਗੀਆਂ ਨੇ ਉੱਥੇ, ਬਹੁਤ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਨੇ। ਹੁਣ ਪਤਾ ਨਹੀਂ ਇਹ ਲਾਈਟਾਂ ਕਿਸ ਵਾਸਤੇ ਲਾਈਆਂ ਨੇ, ਮੀਆਂ ਸਾਹਿਬ ਨੇ ਲਵਾਈਆਂ ਨੇ ਆਪਣੇ ਜਾਨ ਵਾਸਤੇ ਜਾਂ ਮਰੀ ਵਾਲਿਆਂ ਵਾਸਤੇ, ਕਿ ਸ਼ਾਇਦ ਉਹਨਾਂ ਬਹੁਤਾ ਨਜ਼ਰ ਆਵੇ ਅਤੇ ਐਕਸੀਡੈਂਟ ਤੋਂ ਬਚ ਜਾਣ। ਤੁਹਾਨੂੰ ਪਤਾ ਹੈ ਜਦੋਂ ਮਰੀ ਵਿੱਚ ਬਰਫ਼ ਪੈਂਦੀ ਹੈ ਤਾਂ ਪੂਰਾ ਪੰਜਾਬ, ਪੂਰਾ ਪਾਕਿਸਤਾਨ ਹੀ ਟੁੱਟ ਪੈਂਦਾ ਮਰੀ ਦੇ ਉੱਤੇ। ਅਤੇ ਚੌਧਰੀ ਸਾਹਿਬ ਤੇ ਕਹਿ ਰਹੇ ਸਨ ਕਿ ਇਹ ਲਾਈਟਾਂ ਜਿਹੜੀਆਂ ਲੱਗੀਆਂ ਨੇ ਨਾ, ਇਹ ਮੀਆਂ ਸਾਹਿਬ ਨੇ ਨਹੀਂ ਲਵਾਈਆਂ। ਅਤੇ ਇਹ ਹੋ ਨਹੀਂ ਸਕਦਾ, ਮੀਆਂ ਸਾਹਿਬ ਨੂੰ ਮਰੀ ਇੰਨਾ ਪਸੰਦ ਹੈ ਅਤੇ ਉੱਥੇ ਦੀ ਲਾਈਟਾਂ ਪਸੰਦ ਕਿਉਂ ਨਹੀਂ। ਚੌਧਰੀ ਸਾਹਿਬ ਦੱਸੋ ਕੀ ਖਬਰਾਂ ਨੇ ਤੁਹਾਡੇ ਕੋਲ। ਹਾਂਜੀ ਰਾਣਾ ਸਾਹਿਬ, ਹੁਣ ਤੇ ਸਰਦੀ ਕਾਫੀ ਵੱਧ ਨਹੀਂ ਗਈ ਆਹੋ, ਵੈਸੇ। ਉਹਨੇ ਕਾਫੀ, ਮੈਨੂੰ ਤਾਂ ਦੇਖੋ ਜੈਕਟਾਂ ਪਾ ਲਈਆਂ। ਹਾਂ, ਤੇ ਉਹ ਅਸਲ ਰਾਣਾ ਸਾਹਿਬ ਅਸਲ ਇਹ ਹੈ ਕਿ ਤੁਹਾਨੂੰ ਯਾਦ ਆ ਇੱਕ ਦਿਨ ਤੁਸੀਂ ਤੇ ਮੈਂ ਮਰੀ ਗਏ ਸੀ, ਤੁਸੀਂ ਕਿਹਾ ਬੜੀਆਂ ਲਾਈਟਾਂ ਲਾਈਆਂ ਮੀਆਂ ਸਾਹਿਬ ਨੂੰ ਖੁਸ਼ ਕਰਨ ਹਾਂ ਲਈ। ਹਾਂ। ਉੱਥੋਂ ਮੇਰੇ ਜ਼ਿਹਨ 'ਚ ਆਇਆ ਕਿ ਇਹਨੂੰ ਥੋੜਾ ਇਹਦਾ ਖੋਜ ਲਾਈਏ। ਔਰ ਦੇਖੋ ਇਹ ਜਿਹੜੀ ਬਾਸਟਮ ਸਾਡੇ ਅਸੀਂ ਗੱਲ 'ਚ ਇੱਕ ਬਣਾ ਲੈਂਦੇ ਆਪਣੇ ਜ਼ਿਹਨ 'ਚ ਇੱਕ ਜਜਮੈਂਟਲ ਹੋ ਹਾਂ ਜਾਂਦੇ, ਉਹ ਬਿਲਕੁਲ। ਬਾਸਟਮ ਗੱਲ ਉਹਦੇ ਉਲਟ ਹੁੰਦੀ। ਜਦੋਂ ਮੈਂ ਫੈਕਟ ਚੈੱਕ ਹੀ ਨਹੀਂ ਕਰਦੇ। ਚੈੱਕ ਨਹੀਂ ਕਰਦੇ, ਜਦੋਂ ਮੈਂ ਚੈੱਕ ਕੀਤਾ, ਮੈਂ ਕਿਹਾ ਚੈੱਕ ਕਰੀਏ ਤੁਹਾਡੀ ਗੱਲ ਕਿ ਵਾਕਈ ਮੀਆਂ ਸਾਹਿਬ ਨੂੰ ਖੁਸ਼ ਕਰਨ ਲਈ, ਕਿਉਂਕਿ ਮੀਆਂ ਸਾਹਿਬ ਨੂੰ ਤੁਹਾਨੂੰ ਪਤਾ ਮਰੀ ਬੜਾ ਪਸੰਦ ਹੈ ਹਾਂ ਤੇ ਮਰੀ ਜਾਂਦੇ ਵੀ ਬੜੇ ਨੇ, ਹਾਂ, ਰਹਿੰਦੇ ਉੱਥੇ ਵੀ ਘਰ ਉੱਥੇ ਵੀ ਨੇ। ਨੇ, ਉੱਥੇ ਹਾਂ, ਘਰ ਵੀ ਉਹਨਾਂ ਦਾ ਹੈ। ਤੇ ਮੈਂ ਚੈੱਕ ਕੀਤਾ, ਤੇ ਜਦੋਂ ਮੈਂ ਚੈੱਕ ਕੀਤਾ ਤਾਂ ਗੱਲ ਉਹਦੇ ਉਲਟ ਨਿਕਲੀ ਰਾਣਾ ਸਾਹਿਬ। ਅੱਛਾ, ਵਾਹ ਜੀ ਵਾਹ। ਮੀਆਂ ਸਾਹਿਬ ਨੇ ਬੜੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਮੈਂ ਤੁਹਾਨੂੰ ਮੀਆਂ ਦੱਸਾਂ। ਸਾਹਿਬ ਨੇ, ਇਹ ਹਾਂਜੀ, ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਪਤਾ ਇਹ ਚੱਲਿਆ ਕਿ ਮੀਆਂ ਸਾਹਿਬ ਨੇ ਕਿਹਾ, ਮੀਆਂ ਸਾਹਿਬ ਨੇ ਇਹੀ ਕਿਹਾ ਕਿ ਜਿਹੜੇ ਤੁਸੀਂ ਪੁਆਇੰਟ ਕੀਤਾ ਸੀ ਨਾ ਕਿ ਯਾਰ ਇਹਨਾਂ ਨੇ ਇੱਕ ਹਾਈਵੇ ਦੇ ਉੱਤੇ ਇਹਨਾਂ ਨੇ ਲਾਈਟਾਂ ਹਾਂ ਲਾਤੀਆਂ, ਇਹਨਾਂ ਮਤਲਬ ਹਾਂ ਹਾਂ। ਪੈਸੇ ਦਾ ਜ਼ਿਆਦਾ ਕੋਈ ਜ਼ਰੂਰਤ ਕੀ ਸੀ। ਉਹ ਮੀਆਂ ਸਾਹਿਬ ਨੂੰ ਕੋਈ ਲਾਈਟਾਂ ਪਸੰਦ ਨਹੀਂ ਆਈਆਂ, ਓਏ ਹੋਏ ਹੋਏ। ਤੇ ਮੀਆਂ ਸਾਹਿਬ ਨੇ ਪੁੱਛਿਆ ਇਹਨਾਂ ਨੂੰ, ਸਰਕਾਰ ਨੂੰ। ਲਾਈਟਾਂ ਦਾ ਰੰਗ ਪਸੰਦ ਨਹੀਂ ਆਇਆ, ਲਾਈਟਾਂ ਲਵਾਉਣਾ ਪਸੰਦ ਨਹੀਂ ਇਹ ਆਇਆ। ਲਾਈਟਾਂ ਲਵਾਉਣਾ, ਉਹਦੀ ਅੱਛਾ ਰੈਨੋਵੇਸ਼ਨ ਅੱਛਾ ਵੀ ਨਾਲ ਹੋਈ ਆ ਕਿ ਮਤਲਬ ਅੱਛਾ ਪੂਰਾ ਅੱਛਾ। ਰੋਡ ਹੀ ਇਹਨਾਂ ਨੇ ਲਾਈਟਾਂ ਓਏ ਸ਼ਾਈਟਾਂ ਹੋਏ। ਤੇ ਉਹ ਇਸ ਤਰ੍ਹਾਂ ਬਣਾਤਾ ਜਗਮਗ। ਹਾਲਾਂਕਿ ਹਾਈਵੇ ਉੱਥੇ ਕੋਈ ਜ਼ਰੂਰਤ ਨਹੀਂ ਸੀ। ਹਾਂ, ਕੋਈ ਨਹੀਂ, ਤੇ ਗੱਡੀਆਂ ਦੀ ਮੀਆਂ ਲਾਈਟ ਸਾਹਿਬ ਕਾਫੀ। ਨੇ, ਤੁਹਾਨੂੰ ਪਤਾ ਫਿਰ ਉਹ ਹਕੂਮਤ ਨੂੰ ਹੁੰਦੀ ਹੈ ਆਹੋ। ਇੱਥੇ ਦੇ ਛੋਟੇ ਭਾਈ ਹਨ, ਪ੍ਰਾਈਮ ਮਿਨਿਸਟਰ ਨੇ। ਹਾਂ। ਤੇ ਮੀਆਂ ਸਾਹਿਬ ਬੜਾ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਤੇ ਉਹਨਾਂ ਨੇ ਕਿਹਾ ਚੈੱਕ ਕਰੋ ਇਹ ਮਤਲਬ ਇਹ ਕਿਹਨੇ ਲਾਈਆਂ। ਤੇ ਪਤਾ ਚੱਲਾ ਕਿ NHA ਨੇ ਤੇ 7 ਅਰਬ ਰੁਪਇਆ ਲਾਇਆ। ਨੈਸ਼ਨਲ ਹਾਈਵੇ ਅਥਾਰਟੀ ਨੇ ਲਾ ਹਾਂਜੀ, ਦਿੱਤੀਆਂ ਤੇ ਨੈਸ਼ਨਲ 7 ਹਾਈਵੇ ਅਰਬ ਰੁਪਏ ਦੀਆਂ। 7 ਅਰਬ ਰੁਪਏ ਦੀ ਓਏ ਹੋਏ ਰੈਨੋਵੇਸ਼ਨ ਤੇ ਹੋਏ। ਲਾਈਟਾਂ ਆਈਆਂ। ਉਹ ਸੁਣ ਲਓ ਲੋਕੋ, ਤੁਹਾਡੇ ਰੁਪਈਆਂ ਨਾਲ ਟੈਕਸ ਦੇ ਪੈਸੇ ਕੀ ਤੇ ਹੋ ਰਹੇ। ਉਹ ਪਤਾ ਚੱਲਿਆ ਕਿ ਵਜ਼ੀਰ ਸਾਹਿਬ ਦੀ ਖਾਹਿਸ਼ ਤੇ ਲੱਗੀ। ਉਹ ਕਿਹੜਾ ਵਜ਼ੀਰ ਹੈ? ਵਜ਼ੀਰ ਤੁਹਾਨੂੰ ਪਤਾ ਉਹ ਅਲੀਮ ਖਾਨ। ਉਲੀਮ ਖਾਨ, ਉਹ ਹਾਊਸਿੰਗ ਸੁਸਾਇਟੀਆਂ ਵਾਲਾ, ਉਹਦੇ ਬੜੇ ਸਕੈਂਡਲ ਬਣੇ ਨੇ। ਉਹ ਵੀ ਸਾਰੀ ਗੱਲ ਕਰਦੇ ਆ। ਅੱਛਾ। ਤੇ ਉਹ ਮੀਆਂ ਸਾਹਿਬ ਨੇ ਬੜੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਡਿਸਪਲੇਅਰ ਜਿਹਨੂੰ ਕਹਿੰਦੇ ਨੇ, ਡਿਸਪਲੇਅਰ ਦਾ ਇਜ਼ਹਾਰ ਕੀਤਾ। ਕਿਸੇ ਆਲਾ ਅਫਸਰ ਨੂੰ ਵੀ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਬਈ ਸਹੀ ਨਹੀਂ, ਇਹ ਕਿਉਂ। ਉਹ ਬਹਰਲ ਫਿਰ ਤੁਹਾਨੂੰ ਪਤਾ NHA ਦੇ ਮਾਮਲਾ ਦਬ ਦੁਬ ਗਿਆ। ਤੇ ਉਹ ਪਤਾ ਇਹ ਚੱਲਿਆ ਕਿ ਸਿਰਫ ਇਹ ਮਾਮਲਾ ਕਿਉਂ ਦੱਬਿਆ ਜਾਂਦਾ ਚੋਈ ਸਾਹਿਬ, ਮੈਨੂੰ ਸਮਝ ਨਹੀਂ ਰਾਣਾ ਆਉਂਦੀ। ਸਾਹਿਬ ਜਦੋਂ ਇਹ ਹੋ ਗਿਆ, ਮੀਆਂ ਸਾਹਿਬ ਨੇ ਨੋਟਿਸ ਲੈ ਲਿਆ, ਫਿਰ ਵੀ ਦੱਬ ਦਿੱਤਾ। ਉਹ ਜਦੋਂ ਫਿਰ ਮੀਆਂ ਸਾਹਿਬ ਤੋਂ ਵੀ ਜਦੋਂ ਤਾਕਤਵਰ ਹਲਕੇ ਜ਼ਿਆਦਾ ਵੱਡੇ ਹਲਕੇ ਆ ਜਾਂਦੇ ਨਾ, ਫਿਰ ਮੀਆਂ ਸਾਹਿਬ ਵੀ ਹਾਂ ਜ਼ਾਹਿਰ ਹੈ, ਹੁਣ ਤੇ ਮੀਆਂ ਸਾਹਿਬ ਵੈਸੇ ਵੀ ਬੁੱਢੇ ਹੋ ਗਏ ਨੇ, ਕਾਫੀ ਬੁੱਢੇ ਹੋ ਗਏ ਨੇ। ਤੇ ਦਬ ਕਿਉਂ ਦਿੱਤਾ? ਬਸ ਉਹ ਕੋਈ ਤਾਕਤਵਰ ਲੋਕ ਉਹਦੇ ਪਿੱਛੇ ਨੇ। ਪਤਾ ਇਹ ਕੋਈ ਵਜ੍ਹਾ ਹੁੰਦੀ ਹੈ ਨਾ। ਨਹੀਂ, ਉਹ ਪਹਿਲਾਂ ਤੁਹਾਨੂੰ ਵਜ੍ਹਾ ਦੱਸ ਦਈਏ। ਵਜ੍ਹਾ ਅਲੀਮ ਖਾਨ ਦਾ ਤੇ ਸਮਝ ਆ ਗਈ, ਚਲੋ ਉਹਨੇ ਲਾਈਟਾਂ ਕਿਉਂ ਲਵਾਈਆਂ, ਉਹਨੂੰ ਕੀ ਫਾਇਦਾ ਸੀ, ਉਹਦੀ ਤੇ ਹਾਊਸਿੰਗ ਸੁਸਾਇਟੀ ਵੀ ਉੱਥੇ ਕੋਈ ਨਹੀਂ। ਪਤਾ ਇਹ ਚੱਲਿਆ ਕਿ ਉੱਥੇ ਵੀ ਕੋਈ ਇੱਕ ਬੇਨਾਮੀ ਜ਼ਮੀਨਾਂ ਲਈਆਂ ਜਾ ਰਹੀਆਂ ਮਰੀ। ਅੱਛਾ। ਰੈਵਨਿਊ ਤੋਂ ਚੈੱਕ ਕਰ ਲਓ, ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਤੁਹਾਨੂੰ ਖਬਰ ਓਏ ਦੇ ਹੋਏ ਰਿਹਾ। ਹੋਏ, ਮੈਂ ਤੇ ਮੇਰੇ ਕੋਲ ਇੱਕ ਟੋਟਾ ਸੀ, ਅਸੀਂ ਵੇਚ ਦਿੱਤਾ ਸੀ ਚੋਈ ਸਾਹਿਬ। ਹਾਂ, ਤੁਸੀਂ ਵੇਚ ਦਿੱਤਾ ਸੀ। ਅੱਛਾ। ਤੇ ਉਹਦੀ ਰਜਿਸਟਰੀ ਕਰਾਉਣ ਵੀ ਗਏ ਸੀ ਤਾਂ ਬੜਾ ਮਸਲਾ ਆਇਆ ਸੀ। ਹਾਂ ਬਿਲਕੁਲ। ਤੇ ਉਹ ਉੱਥੇ ਰੈਵਨਿਊ ਡਿਪਾਰਟਮੈਂਟ ਵਾਲਿਆਂ ਤੋਂ ਚੈੱਕ ਕਰ ਲਓ। ਤੇ ਉਹ ਚੂੰਕਿ ਇਹ ਪਤਾ ਇਹ ਚੱਲਿਆ ਕਿ ਬੇਨਾਮੀ ਜ਼ਮੀਨਾਂ ਲਈ ਜਾ ਰਹੀਆਂ, ਕਿ ਉੱਥੇ ਵੀ ਹਾਊਸਿੰਗ ਸੁਸਾਇਟੀ ਛੱਟੇ ਦੇ ਪ੍ਰੋਗਰਾਮ ਆ ਤੇ ਬੜੇ ਤਾਕਤਵਰ ਲੋਕ ਉਹਦੇ ਪਿੱਛੇ ਨੇ। ਤੇ ਅਸੀਂ ਤੇ ਫਿਰ ਵੀ ਛੇਤੀ ਵੇਚ ਦਿੱਤੀ ਜ਼ਮੀਨ ਆਪਣੀ। ਹਾਂਜੀ, ਅਸੀਂ ਤੇ ਜ਼ਮੀਨ ਐ ਵੇਚ ਦਿੱਤੀ ਕੋੜੀਆਂ ਦੇ ਭਾਅ ਫਿਰ, ਹੈ ਨਾ। ਹਾਂ ਹੁਣ ਵੈਸੇ, ਲੇਕਿਨ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਫਾਇਦਾ ਹੋਣ ਲੱਗਾ ਉਸ ਤੋਂ ਪਹਿਲਾਂ ਤੁਸੀਂ ਵੇਚ ਦਿੰਦੇ ਹੋ। ਇਹ ਤੇ ਹੈ, ਇਹ ਮਜਬੂਰੀਆਂ। ਲੇਕਿਨ ਰਾਣਾ ਸਾਹਿਬ ਅਸਲ ਇਹ ਸਿਰਫ ਮਰੀ ਰੋਡ ਦੀ ਗੱਲ ਨਹੀਂ ਹੈ। ਅੱਛਾ। ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਸੈਨੇਟ ਦੀ ਜਿਹੜੀ ਸਟੈਂਡਿੰਗ ਕਮੇਟੀ ਉਹਦੇ ਹੈ, ਇੱਕ ਲੜਾਈ ਹੋਈ ਅਲੀਮ ਖਾਨ ਉਹਦੇ 'ਚ ਲੜਾਈ ਹੋਈ ਹੈ। ਹਾਂ, ਉਹਦੇ 'ਚ ਸੈਨੇਟਰ ਪਲਵਸ਼ਾ ਖਾਨ ਤੇ ਅਲੀਮ ਖਾਨ ਦੀ ਲੜਾਈ, ਉਹ ਵੀ ਇੱਕ ਰੋਡ ਤੋਂ ਹੋਈ। ਅੱਛਾ, ਇਹ ਵਾਲਾ ਰੋਡ ਸੀ ਕੋਈ? ਨਹੀਂ, ਉਹ ਹੋਰ ਰੋਡ। ਅੱਛਾ। ਉਹਦੀ ਵੀ ਇੱਕ ਆਪਣੀ ਸਟੋਰੀ ਹੈ, ਇੱਕ ਦਰਦਨਾਕ ਸਟੋਰੀ। ਉਹ ਸੁਣਾਓ ਜੀ, ਉਹ ਕੀ ਹੈ? ਉਹ ਇਹ ਆ ਕਿ ਸੈਨੇਟਰ ਪਲਵਸ਼ਾ ਖਾਨ ਨੇ ਇੱਕ, ਤੁਹਾਨੂੰ ਪਤਾ ਨਾ, ਕਮੇਟੀ, ਕਿਸੇ ਵੀ ਕਮੇਟੀ ਦਾ ਤਾਂ ਕੰਮ ਹੀ ਆ ਕਿ ਓਵਰਸਾਈਟ ਕਰਨਾ ਹਕੂਮਤ ਦੇ ਉੱਤੇ। ਉਹਨਾਂ ਨੇ ਇੱਕ ਨੋਟਿਸ ਪਾਇਆ ਕਮੇਟੀ ਚੇਅਰਮੈਨ ਨੂੰ ਕਿ ਜੀ ਇਸ ਰੋਡ ਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਲਈ ਜਾਏ। ਉਹ ਰੋਡ ਹੈਗਾ ਲਾਹੌਰ, ਜਿਹੜੀ ਲਾਹੌਰ ਅਲੀਮ ਖਾਨ ਦੀ ਸੁਸਾਇਟੀ ਹੈ ਨਵੀਂ, ਜਿਹੜੀ ਰਾਵੀ ਵਾਲੀ।
ਜਿਹੜੀ ਉਹ ਪਾਰਕ ਵੀ ਸੁਸਾਇਟੀ ਉਹਦੇ ਹਾਂ। ਸਾਹਮਣੇ ਰੋਡ ਬਣ ਰਿਹਾ, ਅੱਛਾ ਉਹਦੀ ਇੱਕ ਸਾਈਡ ਤੋਂ ਨਾ ਸਾਹਮਣੇ, ਮੈਂ ਚੁੰਕਿ ਉਹ ਇਸ ਤਰ੍ਹਾਂ ਮੈਨੂੰ ਅੱਛਾ। ਸੁਸਾਇਟੀ ਦਾ ਨਹੀਂ ਪਤਾ, ਹੂੰ। ਲੇਕਿਨ ਯਾਨੀ ਕਿ ਉਹਦੀ ਉਸ ਸੁਸਾਇਟੀ ਦੇ ਕਿਸੇ ਸਾਈਡ ਤੇ ਬਣ ਰਿਹਾ। ਹਾਂ ਹਾਂ ਹਾਂ। ਉਹ ਉਹਨਾਂ ਨੇ ਸਵਾਲ ਪਾਤਾ ਜੀ ਕਿ ਇਹ ਰੋਡ ਇਹਦੀ ਕਿੰਨੇ ਪੈਸੇ ਲੱਗੇ ਨੇ ਹੂੰ ਔਰ ਇਹਦੀ ਰੀਜ਼ਨ ਕੀ ਹੈ, ਔਰ ਸਾਰਾ ਇਹ ਉਹ ਅੱਛਾ ਅਲੀਮ ਖਾਨ ਸਾਹਿਬ ਜਦੋਂ ਸਵਾਲ ਗਿਆ ਨਾ ਇਹਨਾਂ 'ਚ, ਹੂੰ ਉੱਥੋਂ ਹੀ ਮੈਂ ਇੱਕ ਸੋਰਸ ਤੋਂ ਚੈੱਕ ਕੀਤਾ। ਅਲੀਮ ਖਾਨ ਸਾਹਿਬ ਨੇ ਕਿਹਾ ਕਿ ਮੈਂ ਖੁਦ ਜਾਵਾਂਗਾ, ਮੈਂ ਖੁਦ ਜਵਾਬ ਦੇਵਾਂਗਾ, ਮੈਨੂੰ ਪਤਾ ਕਿਸ ਤਰ੍ਹਾਂ ਜਵਾਬ ਦੇਣਾ। ਅੱਛਾ। ਉੱਥੇ ਵੀ ਬੜੇ ਉਹ ਗਰਮ ਹੋਏ ਕਿ ਕਿਉਂ ਸਵਾਲ ਹੋਇਆ, ਲੇਕਿਨ ਉਹਨਾਂ ਨੇ ਕਿਹਾ ਮੈਂ ਜਵਾਬ ਦੇ ਕਿ ਦੂੰਗਾ। ਮੈਂ ਤੇ ਅੱਜ ਕੱਲ ਮੇਰੀ ਪੰਜੇ ਕੀ ਗਏ ਨੇ ਤੇ ਮੇਰੇ ਕੋਲ ਸਵਾਲ ਉਹ ਕਰਦੇ ਕਹਿੰਦੇ ਨੇ ਮੇਰੇ ਤੋਂ ਲੋਕੀ। ਸਵਾਲ ਕਰ ਰਹੇ ਨੇ। ਉਹ ਫਿਰ ਹੂੰ। ਕਮੇਟੀ 'ਚ ਗਏ, ਲੇਕਿਨ ਕਮੇਟੀ ਫਿਰ ਤੁਹਾਨੂੰ ਪਤਾ ਉਹਨਾਂ ਦੀ ਝੜਪ ਹੋ ਗਈ, ਤੁਸੀਂ ਦੇਖਿਆ ਹੋਣਾ ਟੀਵੀ ਤੇ ਇੱਧਰ ਉੱਧਰ ਇਹ ਉਹ ਸਾਰਾ ਬੜੀਆਂ ਉਹਨਾਂ ਨੇ ਉਹਨੂੰ ਕਿਹਾ ਜੀ ਇੱਥੇ ਸਾਰੇ ਬੇਈਮਾਨ ਇਕੱਠੇ ਹੋਏ ਮਿਨਿਸਟਰ ਨੇ, ਉਹਨੇ ਪੱਲਵ ਸ਼ਾਹ ਨੇ ਉਹਨਾਂ ਨੂੰ ਕਿਹਾ ਜੀ ਸ਼ਟ ਅਪ ਕਾਲ ਦਿੱਤੀ, ਆਪਸ ਉਹਨਾਂ ਦੀ ਹੋਈ। ਅੱਛਾ, ਉਹਦੇ ਪਿੱਛੇ ਵੀ ਇਹ ਸੀ ਕਿ ਇੱਕ ਰੋਡ ਦੀ ਰੈਨੋਵੇਸ਼ਨ, ਉਹਦੀ ਮੇਨਟੇਨੈਂਸ, ਸਾਰਾ ਕੁਝ ਉਹ 2 ਅਰਬ ਰੁਪਏ ਇਹਨਾਂ ਨੇ ਲਾਇਆ ਉਹ ਸੁਸਾਇਟੀ ਨੂੰ 2 ਜਗ੍ਹਾ ਤੋਂ ਅਪਰੋਚ ਦੇਣੇ ਵਾਸਤੇ, ਇੱਕ ਠੋਕਰ ਵਾਲੀ ਸਾਈਡ ਤੋਂ, ਇੱਕ ਕੋਈ ਪੁੱਲ ਆ, ਉਹਦਾ ਨਾਮ ਤੁਹਾਨੂੰ ਪਤਾ ਲਾਹੌਰ ਪੁੱਠੇ ਪੁੱਠੇ ਨਾਮ ਉਹਦਾ ਪੁੱਲ ਦਾ ਨਾਮ ਮੈਨੂੰ ਯਾਦ ਭੁੱਲ ਗਿਆ, ਇੱਕ ਪੁੱਲ ਵਾਲੀ ਸਾਈਡ ਤੋਂ 2 ਜਗ੍ਹਾ ਤੋਂ ਅਪਰੋਚ ਦੇਣ ਵਾਸਤੇ। ਔਰ ਤੁਹਾਨੂੰ ਪਤਾ ਕਿ ਅਗਰ ਇਸ ਤਰ੍ਹਾਂ ਕਿਸੇ ਸਾਈਡ ਨੂੰ ਅਪਰੋਚ ਮਿਲ ਜਾਏ ਤੇ ਉਹਦੀ ਜੇ ਕਰੋੜਾਂ ਦੀ ਵਰਥ ਆ ਤੇ ਅਰਬਾਂ 'ਚ ਬਣ ਜਾਂਦੀ। ਇੱਕ ਪ੍ਰਾਈਵੇਟ ਪ੍ਰਾਪਰਟੀ ਨੂੰ ਫਾਇਦਾ ਪਹੁੰਚ ਰਿਹਾ ਸਰਕਾਰ ਦੇ ਪੈਸਿਆਂ ਨਾਲ, ਇਹ ਅਸਲ ਰੌਲਾ ਵਾ ਜਿਸ ਤੋਂ ਮਿਨਿਸਟਰ ਸਾਹਿਬ ਬੜੇ ਸੀਖ ਪਾ ਹੋਏ। ਇਹ ਜਵਾਬ ਕੀ ਦਿੱਤਾ ਉਹਨਾਂ ਨੇ? ਜਵਾਬ ਤੇ ਉਹਨਾਂ ਨੇ ਉੱਥੇ ਕੋਈ ਸਲਾਈਡਾਂ ਦਾ ਦਿੱਤਾ ਉਹਨਾਂ ਨੇ ਜੀ ਕਿ ਆਪਣਾ ਇਸ ਤਰ੍ਹਾਂ ਬਣ ਰਿਹਾ, ਇਸ ਤਰ੍ਹਾਂ ਬਣ ਰਿਹਾ, ਲੇਕਿਨ ਅਸਲ ਇਹ ਹੈ ਕਿ ਲੋਕਾਂ ਨੂੰ ਫਿਰ ਮੀਡੀਆ ਮੈਨੇਜਮੈਂਟ ਵੀ ਨਹੀਂ ਨਾ ਆਉਂਦੀ। ਉਹ ਜਵਾਬ ਉਸ ਤੱਕ ਠੀਕ ਸੀਗਾ ਅਗਰ ਆਪਣੇ ਗੁੱਸੇ 'ਤੇ ਕਾਬੂ ਪਾ ਲੈਂਦੇ, ਲੇਕਿਨ ਜਦੋਂ ਉਹਨਾਂ ਨੇ ਗੁੱਸੇ 'ਤੇ ਕਾਬੂ ਨਹੀਂ ਪਾਇਆ ਤੇ ਉਹ ਫਿਰ ਵੱਡੀ ਖਬਰ ਬਣ ਗਈ। ਓਏ ਹੋਏ, ਇਸ ਮੈਨੂੰ ਇਸ ਵਾਕਿਆ ਯਾਦ ਆ ਰਿਹਾ, ਮੈਂ ਜਦੋਂ ਰਿਪੋਰਟਿੰਗ ਕਰਦਾ ਸਾਂ, ਮੁਸ਼ਰਫ ਆਇਆ ਨਵਾਂ, ਉਹਨਾਂ ਨੂੰ ਯਾਦ ਹੈ ਤੁਹਾਨੂੰ, ਮੋਨੀਟਰਿੰਗ ਕਮੇਟੀਆਂ ਬਣਾਈਆਂ ਸਨ ਕਿੱਥੇ ਕੀ ਹੋ ਰਿਹਾ ਹੈ, ਅਤੇ LDA 'ਚ ਲਾਅ ਡਿਵੈਲਪਮੈਂਟ ਅਥਾਰਟੀ 'ਚ ਵੀ ਇੱਕ ਬ੍ਰਿਗੇਡੀਅਰ ਬਿਠਾ ਦਿੱਤਾ, ਜਰਨੈਲ ਬਿਠਾ ਦਿੱਤਾ, ਰੈਵਨਿਊ ਵਿੱਚ ਵੀ ਬੋਰਡ ਆਫ ਰੈਵਨਿਊ ਵਿੱਚ ਬਿਠਾ ਦਿੱਤਾ। ਇੱਕ ਬੋਰਡ ਆਫ ਰੈਵਨਿਊ ਦੇ ਨਾ ਬੰਦਾ ਸੀ ਸਾਡਾ, ਉਹਨੇ ਕਿਹਾ ਗਰਦਾਵਰ ਬੜਾ ਕਰਪਟ ਹੈ। ਉਹ ਉਸ ਵੇਲੇ ਕਹਿੰਦੇ ਸਨ 50 ਅਰਬ ਦੀ ਕਰਪਸ਼ਨ ਕੀਤੀ ਉਹਨੇ। ਉਸੇ ਗਏ ਜੀ ਉਹਦੇ ਕੋਲ ਚੁਨੀਆਂ ਦੇ, ਅਤੇ ਗਏ ਉਹਦੇ ਕੋਲ, ਉਹਨੇ ਕਿਹਾ ਯਾਰ ਤੇਰਾ ਮਾਮਲਾ ਇਸ ਤਰ੍ਹਾਂ ਦਾ ਹੈ। ਉਹ ਕਹਿੰਦਾ ਜੀ ਆਓ ਬੈਠੋ, ਚਾਹ ਸ਼ਾਹ ਪੀਓ, ਰੋਟੀ ਸ਼ੋਟੀ ਖਾਓ। ਕਹਿੰਦੇ ਮੈਂ ਤੁਹਾਨੂੰ ਸਾਰੀ ਡਿਟੇਲ ਦੇਵਾਂਗਾ ਕਿ ਕਿੱਥੇ ਕਿੱਥੇ ਕਰਪਸ਼ਨ ਹੋਈ, ਕਿੱਥੇ ਕਿੱਥੇ ਮੈਂ ਕਰਪਸ਼ਨ ਕੀਤੀ। ਕਹਿੰਦੇ ਉਹਨਾਂ ਦੇ ਵੀ ਨਾਂ ਦੇਵਾਂਗਾ ਜਿਨ੍ਹਾਂ ਲਈ ਕੀਤੀ। ਅੱਛਾ, ਓਏ ਹੋਏ ਹੋਏ। ਉਹ ਕਹਿੰਦਾ ਜੀ ਜਰਨੈਲਾਂ ਦੇ ਵੀ ਨਾਂ ਨੇ ਦੇਸ਼ 'ਤੇ, ਅਤੇ ਬ੍ਰਿਗੇਡੀਅਰ ਵੀ ਹੈ ਅਤੇ ਇਹ ਵੀ ਹੈ ਬਿਊਰੋ, ਕੋਈ ਇੱਕ ਚੀਫ ਸੈਕਟਰੀ ਦਾ ਵੀ ਨਾਂ ਲੈ ਰਿਹਾ ਸੀ, ਉਹਦਾ ਨਾਂ ਨਹੀਂ ਲਵਾਂਗਾ, ਹੁਣ ਤਾਂ ਰਿਟਾਇਰ ਹੋ ਗਿਆ, ਉਹਦੀ ਵੀ ਹੈ। ਕਹਿੰਦਾ ਲੈ ਜਾਓ, ਹਿੰਮਤ ਹੈ ਤੇ ਛਾਪ ਦਿਓ ਹੈ। ਤੇ ਉਹ ਤੇ ਸਾਡੇ 'ਚ ਹਿੰਮਤ ਨਹੀਂ ਸੀ, ਤੇ ਅਲੀਮ ਖਾਨ ਵੀ ਮੇਰਾ ਖਿਆਲ ਹੈ ਕਿ ਇਹਨੇ ਕੋਈ ਇਸ ਤਰ੍ਹਾਂ ਦਾ ਗੁਰਦਾਵਰ ਫੜਿਆ ਆਇਆ ਨਾ, ਬਸ ਦੇਖ ਲਓ ਇਹ। ਅੱਛਾ, ਹੁਣ ਫਿਰ ਤੁਸੀਂ ਫਿਰ ਕਹਿਣਾ ਕਿ ਇਮਰਾਨ ਖਾਨ ਦੀ ਮੈਂ ਸਪੋਰਟ ਕਰਦਾ, ਹਾਲਾਂਕਿ ਮੈਂ ਕਰਦਾ ਨਹੀਂ। ਹੁਣੇ ਤੇ ਤੁਸੀਂ ਮੀਆਂ ਸਾਹਿਬ ਦੀ ਕੀਤੀ, ਹੁਣ ਤਾਂ ਮੀਆਂ ਸਾਹਿਬ ਦੀ ਕੀਤੀ, ਫਿਰ ਇਮਰਾਨ ਖਾਨ ਸਹੀ ਸੀ ਨਾ। ਉਹਨੇ ਜਿਹੜੇ ਕਾਰੋਬਾਰੀ ਬੰਦੇ ਸੀ ਅਲੀਮ ਖਾਨ ਤੇ ਜਹਾਂਗੀਰ ਤਰੀਨ, ਨੂੰ ਪਿੱਛੇ ਬੈਕ ਸਾਈਡ ਤੇ ਕੀਤਾ ਆਪਣੀ ਹਕੂਮਤ ਦੇ ਵਿੱਚ। ਔਰ ਤੁਹਾਨੂੰ ਪਤਾ ਅਲੀਮ ਖਾਨ ਤਾਂ ਉਦੋਂ ਹੀ ਕਰ ਦਿੱਤਾ, ਉਹ ਤੇ ਚੀਫ ਮਿਨਿਸਟਰ ਦੇ ਉਮੀਦਵਾਰ ਵੀ ਸੀ। ਤੇ ਕਿਉਂਕਿ ਫਿਰ ਤੁਹਾਨੂੰ ਪਤਾ ਹੁਣ ਜਿਹੜੀ ਇਸਲਾਮਾਬਾਦ ਵਾਲੀ ਇਹਨਾਂ ਦੀ ਸੁਸਾਇਟੀ ਆ, ਇਹਨਾਂ ਨੇ ਇੰਨੀਆਂ ਵਾਇਲੇਸ਼ਨਾਂ ਕੀਤੀਆਂ, ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਇਹਨਾਂ ਦਾ ਡਾਊਨ ਟਾਊਨ ਬਣਿਆ ਨਾ, ਉਹ ਇੱਕ ਨਾਲ ਪਲਾਟਾਂ ਦੀ ਜਗ੍ਹਾ ਵਾ, ਉਹਦਾ ਕੋਈ LOP ਅਪਰੂਵ ਨਹੀਂ। ਉੱਥੇ ਡਾਊਨ ਟਾਊਨ ਬਣਾ ਦਿੱਤਾ ਹੁਣ, ਜਿਹੜੀਆਂ ਸਾਰੇ ਟਿਕਟ ਸ਼ਿਕਟ ਲਾਏ ਨੇ, ਲੇਕਿਨ ਹੁਣ ਕੋਈ ਨਹੀਂ ਪੁੱਛੇਗਾ, ਦਾਰ ਹਕੂਮਤ ਇਹਨਾਂ ਦੀ। ਜਦੋਂ ਨਹੀਂ ਰਹੇਗੀ ਫਿਰ ਕਦੀ ਇਹਨਾਂ ਦੇ ਕੇਸ ਖੋਲ੍ਹਣਗੇ। ਸਭ ਅਸੈਂਜੀ ਸਿਸਟਮ ਚਲੀ ਜਾ ਰਹੇ ਨੇ, ਨਿਜ਼ਾਮ ਚਲੀ ਜਾ ਰਹੇ ਨੇ। ਕੋਈ ਤੁਹਾਨੂੰ ਬਿਹਤਰੀ ਦੀ ਕੋਈ ਆਂਦੀ ਉਮੀਦ ਨਜ਼ਰ ਕਿ ਕਿਸ ਤਰ੍ਹਾਂ ਚੱਲੇਗਾ, ਇਹ ਇੰਝ ਹੀ ਚੱਲਦਾ ਰਹੇਗਾ? ਮੈਨੂੰ ਤਾਂ ਨਹੀਂ ਹੈ, ਲੇਕਿਨ ਉਹ ਬਿਹਤਰੀ ਤੋਂ ਗੱਲ ਯਾਦ ਹੈ ਕਿ ਪ੍ਰਾਪਰਟੀ ਦੀ ਗੱਲ ਹੋ ਰਹੀ ਹੈ। ਉਹ ਇੱਕ ਲਾਹੌਰ ਵੀ ਬੜਾ ਰੌਲਾ ਪਿਆ ਹੈ। ਉਹ ਕਿਹੜਾ? ਉਹ ਇਹਨਾਂ ਨੇ ਕਾਨੂੰਨ ਕੱਢਿਆ ਸੀ ਪ੍ਰੋਟੈਕਸ਼ਨ ਆਫ ਪ੍ਰਾਪਰਟੀਜ਼। ਉਹ ਕੀ ਮਾਮਲਾ ਚ? ਉਹਦੇ 'ਚ ਹੁਣ ਆਪਣਾ ਜੁਡੀਸ਼ਰੀ ਤੇ ਜਿਹੜੀ ਪੰਜਾਬ ਗੌਰਮੈਂਟ ਇਹ ਆਮਣੇ ਸਾਹਮਣੇ ਆ ਗਈ। ਜੁਡੀਸ਼ਰੀ ਵਿੱਚ ਤਾਕਤ ਰਹਿ ਗਈ ਹੈ ਕਿ ਉਹ ਵੀ ਉਹਨੂੰ ਮੁਕਾਬਲੇ 'ਚ? ਬਸ ਜਦੋਂ ਫਿਰ ਤੁਹਾਨੂੰ ਪਤਾ ਹੈ ਉਹਨਾਂ ਦੀ ਆਪਣੀ, ਉਹਦਾ ਡੰਗ ਸ਼ੰਗ ਕੱਢ ਦਿੱਤਾ ਸੀ ਅਸੀਂ ਤੇ, ਡੰਗ ਤੇ ਕੱਢਿਆ ਸੀ, ਲੇਕਿਨ ਜਦੋਂ ਉਹਨਾਂ ਦੇ ਆਪਣੇ ਕੇਕ ਨੂੰ, ਵਕੀਲਾਂ ਦੇ ਕੇਕ ਨੂੰ ਪੈਂਦਾ ਨਾ, ਟਸ ਪੈਂਦੀ ਹੈ, ਉਹਨਾਂ ਦਾ ਆਪਣਾ ਕੇਕ ਦਾ ਹਿੱਸਾ ਜਾਂਦਾ, ਫਿਰ ਉਹ ਜੁਡੀਸ਼ਰੀ ਵੀ ਸਾਹਮਣੇ ਆ ਜਾਂਦੀ। ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਲਾਹੌਰ ਹਾਈ ਕੋਰਟ ਦੀ ਉਹ ਜੁਡੀਸ਼ਰੀ ਔਰ ਚੀਫ ਜਸਟਿਸ ਜਿਹੜੀ ਕਿ ਜਿਨ੍ਹਾਂ ਦੀ ਬੜੀ ਪੰਜਾਬ ਗੌਰਮੈਂਟ ਦੇ ਨਾਲ ਕੋਈ ਉਹਨਾਂ ਦੇ ਕਿਸੇ ਕਿਸਮ ਦੀ ਉਹਨਾਂ ਦੀ ਟਸਲ ਨਹੀਂ ਸੀ ਹੁਣ ਤੱਕ। ਹਾਲਾਂਕਿ ਸ਼ਹਾਦਤ ਮਲਕ ਜਿਹੜੇ ਸੀ ਨਾ ਪਿਛਲੇ ਚੀਫ ਜਸਟਿਸ, ਜਿਹੜੇ ਸੁਪਰੀਮ ਕੋਰਟ 'ਚ ਆ ਗਏ, ਜਸਟਿਸ ਸ਼ਹਾਦਤ ਮਲਕ, ਉਹਨਾਂ ਉਸ ਦੌਰ 'ਤੇ ਪੰਜਾਬ ਗੌਰਮੈਂਟ ਨੂੰ ਬੜੇ ਮਸਾਇਲ ਦਾ ਸਾਹਮਣਾ ਸੀ ਨਾ, ਉਹ ਤੇ ਬੜੇ ਨੋਟਿਸ ਉਹਨਾਂ ਨੇ ਲਏ ਸੀ। ਲੇਕਿਨ ਉਹ ਇਹਨਾਂ ਨੇ ਪੰਜਾਬ ਗੌਰਮੈਂਟ ਨੇ ਇੱਕ ਲਾਅ ਕੱਢਿਆ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਸਿਵਲ ਕੋਰਟ ਦੀਆਂ ਪਾਵਰਾਂ ਸੀ ਪ੍ਰਾਪਰਟੀ ਦੇ ਡਿਸਪਿਊਟਸ, ਉਹ ਇਹਨਾਂ ਨੇ ਡੀਸੀਆਂ ਨੂੰ ਦੇ ਦਿੱਤੀਆਂ।
ਓਏ ਹੋਏ, ਯਾਰ ਕਮੇਟੀਜ਼ ਔਰ ਐਗਜ਼ੈਕਟਿਵ ਨੂੰ ਕਮੇਟੀ ਹੈਡ ਟ੍ਰਾਂਸਫਰ ਕਰਤੀ। ਐਗਜ਼ੈਕਟਿਵ ਨੂੰ ਟ੍ਰਾਂਸਫਰ ਕਰਤੀਆਂ। ਓਏ ਹੋਏ। ਉਸ ਉੱਤੇ ਲਾਹੌਰ ਹਾਈ ਕੋਰਟ ਨੇ ਸਟੇ ਦੇ ਦਿੱਤਾ। ਹੂੰ। ਔਰ ਨਾਲ ਮਜ਼ੇ ਦੀ ਗੱਲ ਇਹ ਹੈ ਕਿ ਵਕੀਲ ਵੀ ਸਾਹਮਣੇ ਆ ਗਿਆ, ਔਰ ਹਕੂਮਤੀ ਵਕੀਲ ਜਿਹੜੇ ਉਹਨਾਂ ਨੇ ਮਰੀਮ ਨਵਾਜ਼ ਦੇ ਖਿਲਾਫ ਗੱਲਾਂ ਕੀਤੀਆਂ। ਆਸਨਪੂਰ ਨੇ ਦੇਖੋ ਆਪਣਾ ਮਾਈਕ ਦੇ ਉੱਤੇ ਆ ਗਏ। ਆਪਣਾ ਮਫਾਦ ਹੋਵੇ ਨਾ ਸ਼ੇਖ ਹਾਂ, ਸਾਹਿਬ, ਤੇ ਫਿਰ ਤੇ ਇੰਜ ਹੁੰਦਾ ਹੈ, ਫਿਰ ਤੇ ਖਲੋ ਜਾਂਦੇ ਨੇ ਸਾਰੇ। ਤੇ ਬਣੇਗਾ ਕੀ ਇਸ ਦਾ? ਬਣੇਗਾ ਤਾਂ ਹਲੇ ਹੀਅਰਿੰਗ ਹੋ ਰਹੀ ਹੈ, ਹੁਣ ਸਬਜੂਡਿਸ ਮਸਲਾ ਵਾ। ਲੇਕਿਨ ਹਾਸਨਪੂਰ ਸਾਹਿਬ ਨੇ ਕਿਹਾ ਜੀ ਕਿ ਇਹ ਬੜਾ ਹੀ ਮਤਲਬ ਉਹਨਾਂ ਨੇ ਕਿਹਾ ਬਲੈਕ ਲਾ ਵਾ, ਔਰ ਮਰੀਮ ਨਵਾਜ਼ ਦੀ ਉਹਨਾਂ ਨੇ ਬੜੀ, ਉਹਨਾਂ ਨੇ ਕਿਹਾ ਇਹ ਲੋਕਾਂ ਦੀ ਪ੍ਰਾਪਰਟੀਆਂ ਦੇ ਇਹਨਾਂ ਨੂੰ ਕਿਹਾ ਕਬਜ਼ਾ ਮਾਫੀਆ ਪੰਜਾਬ ਹਕੂਮਤ, ਅੱਛਾ, ਇਹ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਵਿੱਚ ਇਸ ਹੈ ਜਿਹੜੀ ਰੈਟਰਿਕ ਹੈ ਨਾ, ਜਿਹੜੀ ਹਾਂ, ਹੈ ਨਹੀਂ, ਕਿ ਜਦੋਂ ਤੁਸੀਂ ਮੁਖਾਲਫ ਹੋਵੋ ਨਾ, ਤੇ ਹਾਂ, ਤੁਸੀਂ ਇਸ ਤਰ੍ਹਾਂ ਦੇ ਲਫ਼ਜ਼ ਉੱਤੇ ਕੱਢ ਕੇ ਲਿਆਉਂਦੇ ਹੋ ਨਾਰੇ, ਤੇ ਉਹ ਕਹਿੰਦੇ ਕਬਜ਼ਾ ਮਾਫੀਆ ਤੇ ਗੱਦਾਰ, ਤੇ ਉਸ ਤੋਂ ਥੱਲੇ ਠਹਿਰਦੇ ਹੀ ਕੋਈ ਨਹੀਂ। ਸੁਲ੍ਹਾ ਹੁੰਦੀ ਤੇ ਹਰ ਸ਼ੈ ਵਾਪਸ ਹੋ ਜਾਂਦੀ। ਇਹ ਇੰਜ ਹੀ ਪੀਪਲਸ ਪਾਰਟੀ ਤੇ PMLN ਦਾ ਹੁੰਦਾ, ਹਰ ਪਾਰਟੀ ਦਾ ਆਪਸ ਵਿੱਚ ਹੁੰਦਾ। ਤੇ ਇਹ ਕੀ ਮਸਲਾ ਕੀ ਹੈ? ਇਹਦੇ ਨਾਲ ਕੋਈ ਤਾਕਤ ਪੈਦਾ ਹੁੰਦੀ ਕਿ ਮੁਤਾਲਬਾ ਮੰਨਿਆ ਜਾਂਦਾ ਕਿ ਇਹਨਾਂ ਕਿਉਂ ਤੁਸੀਂ ਇੱਕਦਮ ਜਿਹੜਾ ਹੈ ਨਾ ਅੱਖਾਂ ਜਿਹੜੀਆਂ ਨਾ ਮੱਥੇ ਤੇ ਰੱਖ ਲੈਂਦਾ ਬੰਦਾ। ਇਸ ਤਰ੍ਹਾਂ ਹੀ ਆ। ਹਾਲਾਂਕਿ ਹਾਸਨਪੂਰ ਤੁਹਾਨੂੰ ਪਤਾ ਵੀ ਇਹਨਾਂ ਦੇ ਨਾਲ ਹਕੂਮਤੀ, ਹਾਂ ਬਿਲਕੁਲ, ਉਹ ਤੇ ਇਹਨਾਂ ਦੇ ਨਾਲ ਨਹੀਂ ਅਲਾਇੰਸ ਹੈ। ਦੇ ਨਾਲ ਨੇ ਹਾਂ। ਉਹ। ਲੇਕਿਨ ਮਸਲਾ ਰਾਣਾ ਸਾਹਿਬ ਇਹ ਹੈ ਕਿ ਤੁਹਾਨੂੰ ਪਤਾ ਫੀਸਾਂ ਵਕੀਲਾਂ ਦੀ ਫੀਸਾਂ ਦਾ ਮਸਲਾ, ਅਗਰ ਡੀਸੀਆਂ ਕੋ ਚਲ ਗਈਆਂ ਪਾਵਰਾਂ, ਅੱਛਾ। ਤੇ ਜਿਹੜੇ ਲੋਕਲ ਕੋਰਟ ਆ ਉਹਨਾਂ 'ਚ, ਮਤਲਬ ਮੈਂ ਉਹ ਕਾਨੂੰਨ ਤੇ ਨਹੀਂ ਗੱਲ ਕਰ ਰਿਹਾ, ਕਿਉਂਕਿ ਮੈਂ ਹਾਲੇ ਉਹ ਰੈਵਨਿਊ ਵਾਲਾ ਕੋ ਚੈੱਕ ਨਹੀਂ ਕੀਤਾ, ਕਿ ਕਿਸੇ ਸੀਨੀਅਰ ਬੰਦੇ ਕੋ ਚੈੱਕ ਕਰਨਾ ਪੈਗਾ ਕਿ ਉਹ ਵਾਕਈ ਉਹ ਜੁਡੀਸ਼ਰੀ ਕੋ ਰਹਿਣੀ ਚਾਹੀਦੀ ਹੈ, DCs ਤੱਕ ਠੀਕ, ਉਹ ਇੱਕ ਲਹਿਦਾ ਗੱਲ ਹੈ। ਲੇਕਿਨ ਹੁਣ ਮੁਖਾਲਫਤ ਕਿਉਂ ਆ? ਕਿ ਵਕੀਲਾਂ ਦੀ ਫੀਸਾਂ ਦਾ ਮਸਲਾ, ਉਹਨਾਂ ਦੀ ਫੀਸਾਂ ਮਾਰ ਰਹੀਆਂ। ਅੱਛਾ ਅੱਛਾ ਅੱਛਾ। ਤੁਹਾਨੂੰ ਪਤਾ ਉਹ ਜ਼ਾਹਰਾ ਲੋਕ ਤਾਂ ਸੋਸ਼ਲ ਮੀਡੀਆ ਤੇ ਆ ਜਾਂਦੇ। ਹੁਣ ਇੱਕ ਬੰਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਵਕੀਲਾਂ ਦੀ ਫੀਸ ਦਾ ਤੇ ਬੜਾ ਮਸਲਾ ਹੈ ਨਾ ਜੀ, ਉਹ ਤੇ ਕਿਉਂਕਿ ਉਹ ਦੇਖੋ ਤੇ ਸਿਵਲ ਮੁਕੱਦਮੇ 20-20 ਸਾਲ ਚੱਲਦੇ ਨੇ। ਬਿਲਕੁਲ, ਉਹ ਉਹਨਾਂ ਨੇ ਚੁੱਕ ਕੇ ਦਿੱਤੇ ਡੀਸੀਆਂ ਨੂੰ, ਨਾਲ। ਤੇ ਡੀਸੀ ਜਿਹੜੇ ਆ ਉਹ ਫੈਸਲੇ ਸਹੀ ਕਰਨਗੇ ਜਾਂ ਗਲਤ ਕਰਨਗੇ, ਲੇਕਿਨ ਉਹ 2-2 ਹੀਅਰਿੰਗਾਂ 'ਚ ਫੈਸਲੇ ਕਰ ਰਹੇ ਨੇ। ਉਹ ਵਕੀਲਾਂ ਦੀ ਫੀਸਾਂ ਮਾਰ ਰਹੇ। ਬਸ ਇਹ ਤੇ ਇੰਜੀ ਚੋਈ ਸਾਹਿਬ, ਉਹ ਤੁਹਾਡਾ ਇੱਕ ਬੜਾ ਫੇਵਰਟ ਸਾਫੀ ਹੈ, ਬੜਾ ਤੁਹਾਡਾ ਹਰਦਿਲ ਅਜ਼ੀਜ਼। ਉਹ ਜਦੋਂ ਛੋਟਾ ਹੁੰਦਾ ਸੀ ਨਾ, ਉਦੋਂ ਉਹਦੇ ਘਰ ਉਹਦੀ ਮਰਜ਼ੀ ਦੀ ਰੋਟੀ ਨਹੀਂ ਸੀ ਬਣਦੀ, ਤੇ ਬੂਹੇ ਦੇ ਉੱਤੇ ਵੱਟੇ ਮਾਰਦਾ ਸੀ ਬਾਹਰ ਖਲੋ ਕੇ। ਰਾਹ ਜਾਂਦਿਆਂ ਨੂੰ ਵੀ ਕਹਿੰਦਾ ਸੀ ਵੱਟੇ ਮਾਰੋ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਮੇਰੀ ਮਰਜ਼ੀ ਦਾ ਖਾਣਾ ਨਹੀਂ ਬਣਾਉਂਦੇ। ਇਹ ਇਹਨਾਂ ਨੇ ਵੀ ਉਹੀ ਕੀਤਾ ਕਿ ਜਦੋਂ ਤੁਹਾਡੀ ਮਰਜ਼ੀ ਦੀ ਰੋਟੀ ਬਣੇਗੀ, ਹਰ ਸ਼ੈ ਤੁਹਾਡੀ ਮਰਜ਼ੀ ਦੇ ਮੁਤਾਬਿਕ ਤੇ ਠੀਕ ਹੈ। ਥੋੜ੍ਹਾ ਜਿਹਾ ਹਕੂਮਤ ਅੱਗੇ ਪਿੱਛੇ ਫਿਰ ਹੈ ਨਾ, ਇਹ ਵਕੀਲ ਹੋਣ, ਇਹ ਦਲੀਆ ਹੋਵੇ, ਇਹ ਤਾਂ ਇਹਨਾਂ ਦੇ ਨੇ ਨਾ ਮਿਸਾਕ, ਉਹ ਆਰਜ਼ੀ ਹੁੰਦੇ, ਮਫਾਦਾਤੀ ਹੁੰਦੇ ਨੇ ਸਾਰੇ। ਬਿਲਕੁਲ। ਉਹ ਜਦੋਂ ਵਕੀਲਾਂ ਦੀ ਫੀਸਾਂ ਦਾ ਮਸਲਾ ਆ ਜਾਂਦਾ, ਉਦੋਂ ਫਿਰ ਇਕੱਠੇ ਹੋ ਜਾਂਦੇ ਨੇ। ਇਹੀ ਤੇ ਜਿਹੜਾ ਕਰੈਕਟਰ ਹੈ ਨਾ ਚਾਹੀਦਾ ਸਭ ਪੰਜਾਬੀਆਂ ਦਾ, ਇਹਦੇ ਉੱਤੇ ਇਹਨਾਂ ਨੂੰ ਬੜੀ ਤਪ ਚੜ੍ਹਦੀ, ਬਲੋਚਾਂ ਨੂੰ, ਸਿੰਧੀਆਂ ਨੂੰ, ਪਠਾਨਾਂ ਨੂੰ। ਇਹ ਤੁਸੀਂ ਪ੍ਰੈਗਮੈਟਿਕ ਕਹੋਗੇ, ਕੀ ਕਹੋਗੇ, ਤੇ ਬਹੁਤ ਹੀ ਮੈਨੂੰ ਤੇ ਨਹੀਂ ਸਮਝ ਆਉਂਦੀ ਇਸ ਕਰੈਕਟਰ ਦੀ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ। ਕੋਈ ਐਕਸਪਲੇਨ ਕਰੋ ਇਸ ਦੇ ਉੱਤੇ, ਕੋਈ ਰੋਸ਼ਨੀ ਪਾਓ, ਕੋਈ ਮਾਹਿਰਾਨਾ ਰਾਏ ਦਿਓ ਇਸ 'ਤੇ ਕੋਈ। ਬਸ ਮਹਾਰਾਣਾ ਰਾਣਾ ਸਾਹਿਬ ਇਹੀ ਹੈ ਕਿ ਇਹਨਾਂ ਦਾ ਕਰੈਕਟਰ ਤਾਂ ਹੈ ਕਿ ਜਦੋਂ ਇਹ ਆਪਣਾ, ਇਹਨਾਂ ਦਾ ਮਫਾਦ ਆਪਣਾ ਹੋਵੇ ਨਾ, ਫਿਰ ਇਹ ਜਿਹੜੇ ਰੂਲਸ ਰੈਗੂਲੇਸ਼ਨਸ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਨੇ। ਇਹ ਬਾਕੀਆਂ ਦਾ ਪਤਾ ਨਹੀਂ ਉਹਨਾਂ 'ਚ ਵੀ ਹੁੰਦਾ ਕਿ ਨਹੀਂ, ਪੰਜਾਬੀਆਂ 'ਚ ਤਾਂ ਹੁੰਦਾ ਹੈ ਕਿ ਬਈ ਰੂਲਸ ਰੈਗੂਲੇਸ਼ਨ ਹਰ ਸ਼ੈ ਭੁੱਲ ਜਾਂਦੇ ਨੇ। ਹਾਂਜੀ ਕਿਉਂਕਿ ਸਾਹਿਬ ਬਸ ਕੰਮ ਮੁਕਾਈਏ ਹੈ, ਅਤੇ ਤੁਸੀਂ ਬੜਾ ਸੈਂਸਿਟਿਵ। ਮੈਂ ਤੁਹਾਨੂੰ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ, ਤੁਹਾਡੀ ਗੱਲ ਟੋਕ ਹਾਂ, ਮੀਆਂ ਸਾਹਿਬ ਦੇ ਮੁਤਲਕ ਨਹੀਂ, ਮੀਆਂ ਸਾਹਿਬ ਦੇ ਮੁਤਲਕ ਨਹੀਂ, ਵਕੀਲਾਂ ਦੇ ਮੁਤਲਕ। ਅੱਛਾ। ਉਹ ਇਹ ਕਿ ਜਦੋਂ ਇੱਕ ਚੀਫ ਜਸਟਿਸ ਦੌਰ ਦੇ ਵਿੱਚ, ਸ਼ਾਇਦ ਇਫਤਖਾਰ ਚੌਧਰੀ ਦੇ ਦੌਰ 'ਚ, ਇੱਕ ਹੈ ਇਹਨਾਂ ਦੀ ਜੁਡੀਸ਼ੀਅਲ ਪਾਲਿਸੀ ਮੇਕਿੰਗ ਕਮੇਟੀ, ਉਹ ਹਾਈਐਸਟ ਬਾਡੀ ਜਿਹੜੇ ਰੂਲਸ ਵਗੈਰਾ ਫਰੇਮ ਕਰਦੀ ਹੈ, ਜਿਹੜੀ ਲੀਗਲ ਪ੍ਰੈਕਟਿਸ 'ਤੇ, ਉਹਦਾ ਮੈਨੂੰ ਐਗਜ਼ੈਕਟ ਨਾਮ ਹੁਣ ਮੈਂ ਸ਼ਾਇਦ ਭੁੱਲ ਰਿਹਾ। ਉਹਨੇ ਇੱਕ ਜਦੋਂ ਰੂਲ ਬਣਾਏ, ਉਹਦੇ 'ਚ ਉਹਨਾਂ ਨੇ ਨਾ ਇੱਕ ਟਾਈਮ ਫਰੇਮ ਤੈਅ ਕਰਤਾ ਹਰ ਮੁਕੱਦਮੇ ਦਾ। ਇਹਦਾ ਫੈਸਲਾ 3 ਮਹੀਨੇ 'ਚ ਹੋਏਗਾ, ਇਹਦਾ 6 ਮਹੀਨੇ ਦਾ, ਸਾਲ 'ਚ। ਤੁਹਾਨੂੰ ਪਤਾ ਪੂਰੇ ਪਾਕਿਸਤਾਨ 'ਚ ਵਕੀਲਾਂ ਨੇ ਹੜਤਾਲ ਕੀਤੀ, ਕਿਉਂਕਿ ਉਹ ਕਹਿੰਦੇ ਸੀ ਕਿ ਇਹ ਸਾਨੂੰ ਕਾਬਲੇ ਕਬੂਲ ਨਹੀਂ, ਕਿਉਂਕਿ 3 ਮਹੀਨੇ ਫੈਸਲਾ ਹੋਇਆ ਤਾਂ ਉਹਨਾਂ ਦੀ ਫੀਸਾਂ ਮਰ ਜਾਣਗੀਆਂ। ਇਹ ਰਾਣਾ ਸਾਹਿਬ ਪਾਕਿਸਤਾਨ ਦੇ ਇਸ ਕਿਸਮ ਦੇ ਮਿਸਾਲ ਤਾਂ ਇੰਡੀਆ 'ਚ ਵੀ ਹੈ ਜੀ, ਮੇਰਾ ਖਿਆਲ ਹੈ ਕਿ ਮੈਂ ਤੇ ਮੈਨੂੰ ਉਹ ਫਿਲਮ ਨਹੀਂ ਅਕਸ਼ੇ ਕੁਮਾਰ ਅਰਸ਼ਦ ਵਾਰਸੀ ਦੀ ਆਈ ਹੈ, ਕੀ ਹੈ ਜੋਲੀ LLB ਪਾਰਟ 3, ਉਹ ਵੀ ਇੰਜੀ ਹੈ। ਉਹ ਤਾਂ ਪਹਿਲੇ 2 ਕਿਸ਼ਤਾਂ ਵੀ ਅੱਛੀਆਂ ਸਨ, ਇਹਦੇ 'ਚ ਵੀ ਇੰਜੀ ਹੈ। ਉਹ ਇੱਕ ਕੇਸ ਇਸੇ ਤਰ੍ਹਾਂ ਹੁੰਦੇ ਨੇ, ਉਹ ਇੱਕ ਪਬਲਿਕ ਪਟੀਸ਼ਨ ਹੁੰਦੀ ਹੈ, ਉਹ ਬੰਦਿਆਂ ਨੂੰ ਉਹਦੇ ਵੱਲ ਭੇਜ ਦਿੰਦੇ ਨੇ। ਬੜੀ ਕਾਮੇਡੀ ਹੈ ਉਹਦੇ 'ਚ ਹੁੰਦਾ। ਉਹ ਸਮਝਦਾ ਜੀ ਕਲਾਇੰਟ ਆ ਗਏ ਨੇ, ਉਹ ਕਹਿੰਦਾ ਜੀ ਹੁਣ ਪੈਸੇ ਦਿਓ ਫਾਰਮਾਂ ਦੇ 100 ਰੁਪਈਆ, ਕਿਸੇ ਦੇ ਕੋਲ ਕੁਝ ਹੀ ਨਹੀਂ ਹੁੰਦਾ ਹਾਂਜੀ। ਫਿਰ ਲੜਨਾ ਪੈਂਦਾ, ਫਿਰ ਦੋਵਾਂ ਨੂੰ ਮੁਕੱਦਮਾ। ਇਹ ਵਕੀਲਾਂ ਦੇ ਫੀਸਾਂ ਇੱਕ ਦੂਜੇ ਦੇ ਖਿਲਾਫ, ਇਹ ਸਾਜ਼ਿਸ਼ਾਂ। ਉਹ ਫਿਲਮ ਤੋਂ ਲੱਗਦਾ ਕਿ ਇੰਡੀਆ ਦੀ ਵੀ ਦਿੱਲੀ ਦੀ ਕੋਰਟ ਹੈ ਨਾ, ਲੋਅਰ ਕੋਰਟਸ, ਉਹ ਇਸਲਾਮਾਬਾਦ ਦੀਆਂ ਇੱਕੋ ਹੀ ਨਹੀਂ ਬਸ। ਇਹ ਬਸ ਇਹ ਗਰੀਬ ਆਦਮੀ, ਗਰੀਬ ਹੋਣਾ ਚਾਹੀਏ ਸਭ ਜੁਰਮ ਹੈ ਅਸਲ 'ਚ ਨਾ ਇੱਥੇ। ਅਤੇ ਅਮੀਰ ਹੋਵੋ ਤੁਸੀਂ, ਪੈਸਾ ਹੋਵੇ, ਲਾਈਟਾਂ ਲਾਓ, ਕੋਈ ਪੁੱਛਣ ਵਾਲਾ ਨਹੀਂ। 7 ਅਰਬ ਰੁਪਏ ਲਾ ਦਿਓ, ਪੁੱਛਣ ਵਾਲਾ ਕੋਈ ਨਹੀਂ। ਸੜਕਾਂ ਬਣਾ ਦਿਓ ਜਿੱਥੇ ਲੋੜ, ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ।
ਜਿੱਥੇ ਜ਼ਰੂਰਤ ਹੈ ਉੱਥੇ ਤੁਹਾਡੇ ਕੋਲ ਕੱਚੀ ਗਲੀ ਵੀ ਨਹੀਂ ਬਣਦੀ। ਹਾਂਜੀ, ਸਿਵਰੇਜ ਦਾ ਨਿਜ਼ਾਮ ਵੀ ਨਹੀਂ ਹੁੰਦਾ। ਇਹੀ ਹੈ ਫਿਰ ਚੋਈ ਸਾਹਿਬ, ਫਿਰ ਸਾਡਾ ਦਿਲ ਦੁੱਖ ਜਾਂਦਾ ਅਤੇ ਉੱਤੇ ਸਰਦੀ ਵੀ ਬੜੀ ਹੈ। ਅਤੇ ਗੱਲ ਮੁਕਾਈਏ ਅੱਜ ਦੀ। ਲਓ ਜੀ, ਅੱਜ ਦੇ ਪੰਜਾਬੀ ਬ੍ਰਾਂਚ ਖ਼ਤਮ ਕਰਦੇ ਹਾਂ। ਖਿਆਲ ਰੱਖੋ ਆਪਣਾ, ਅਤੇ ਸਾਨੂੰ ਜੋ ਰੋਟੀ ਖਾਓ ਅਤੇ ਯਾਦ ਰੱਖਿਆ ਕਰੋ, ਗਰੀਬਾਂ ਮਸਕੀਨਾਂ ਨੂੰ ਯਾਦ ਰੱਖਣਾ, ਸਾਫੀਆਂ ਨੂੰ, ਬੜਾ ਸੁਆਬ ਵਾਲਾ ਕੰਮ ਹੁੰਦਾ। ਚੋਈ ਸਾਹਿਬ, ਇਜਾਜ਼ਤ ਲੈ ਲਈਏ, ਰੱਬ ਰੱਖਾ। ਲਓ ਜੀ, ਫਿਰ ਅੱਲਾ ਦੇ ਹਵਾਲੇ, ਰੱਬ ਰੱਖ।